ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਹੋ ਤੁਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਤੇ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੀਲਾ ਦੀਆਂ ਨਿੰਮਾ ਸਹੂਲਤਾਂ। ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਵਧੀਏ ਤਾਂ ਮਿੰਟੂ ਜੀ ਪਾਇਓ ਜ਼ਰਾ ਚਾਨਣਾ। ਸਭ ਤੋਂ ਪਹਿਲਾਂ ਮੋਦੀ ਸਰਕਾਰ ਪ੍ਰੈਸ਼ਰ ਦੇ ਹੇਠ ਹੈ, ਦਬਾਅ ਪੂਰਾ ਹੈ। ਕੱਲ ਰਾਤ ਦੇਰ ਰਾਤ ਦੇ ਐਕਸ਼ਨ ਵੀ ਅਸੀਂ ਦੇਖੇ। ਉਧਰ ਵਾਂਗਚੁਕ ਦਾ ਅਨਸ਼ਨ ਜਿਹੜਾ ਸੀ ਉਹ ਖਤਮ ਕਰਵਾ ਦਿੱਤਾ ਜਾਂਦਾ ਹੈ ਨੱਡਾ ਹੋਣਾ ਦੇ ਵੱਲੋਂ ਹਸਪਤਾਲ ਪਹੁੰਚ ਕੇ। ਉਧਰ ਐਨਟੀਏ ਤੇ ਐਕਸ਼ਨ ਵੀ ਹੋਇਆ ਤੇ ਮੋਦੀ ਸਾਹਿਬ ਵੀ ਕੱਲ ਮਿੱਤਰੋ ਤੋਂ ਫਰੈਂਡਸ ਤੇ ਆ ਗਏ ਤੇ ਰੀਲ ਪਾਤੀ ਉਹਨਾਂ ਨੇ ਵੀ ਜੰਜੀ ਵਾਲੀ। ਬਿਲਕੁਲ ਬਿਲਕੁਲ ਗੁਰਪ੍ਰੀਤ, ਆਪਾਂ ਇਸ ਸਾਰੇ ਸੰਘਰਸ਼ ਦੀ ਜਿਹੜੀ ਅੱਜ ਦੀ ਸਾਰੀ ਅਪਡੇਸ਼ਨ ਹੈ ਉਹਦੇ ਤੇ ਆਈਏ। ਤੇ ਉਸ ਤੋਂ ਪਹਿਲਾਂ ਬਿਗ ਬ੍ਰੇਕਿੰਗ ਕਿ ਨੈਸ਼ਨਲ ਟੈਸਟਿੰਗ ਏਜੰਸੀ ਦੇ 17 ਅਧਿਕਾਰੀਆਂ ਨੂੰ ਇਹਨਾਂ ਨੇ ਹੁਣ ਤੋਂ ਥੋੜੀ ਦੇਰ ਪਹਿਲਾਂ ਬਰਖਾਸਤ ਕੀਤਾ। ਨਿਊਜ਼ ਏਜੰਸੀ ANI ਨੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਦਿੱਤੀ ਆ। ਪਰ ANI ਤੁਹਾਨੂੰ ਪਤਾ ਹੀ ਹੈ ਨਾ ਕਿ ਇਸ ਵੇਲੇ ਨਰਿੰਦਰ ਮੋਦੀ ਸਰਕਾਰ ਦਾ ਮਾਊਥਪੀਸ ਹੈ। ਇੰਡੀਅਨ ਗਵਰਨਮੈਂਟ ਨੇ ਉਹਨਾਂ ਦੇ ਕੋਲ 2-3 ਏਜੰਸੀਆਂ ਨੇ। ਜਦੋਂ ਵੀ ਨਿਊਜ਼ ਪਲਾਂਟ ਕਰਨੀ ਹੋਏਗੀ ਜਾਂ ਨਿਊਜ਼ ਸਰਕੂਲੇਟ ਕਰਨੀ ਹੋਏਗੀ ਤਾਂ ਫਿਰ ਇੱਥੋਂ ਹੀ ਨਿਊਜ਼ ਮੁੱਢਲੇ ਤੌਰ ਤੇ ਨਿਕਲਦੀ ਹੈ। ਇਹ ਕਾਬਲੇ ਗੌਰ ਹੈ। ਦੇਖੋ, ਨਰਿੰਦਰ ਮੋਦੀ ਹੋਰੀ ਰਾਤ ਨੂੰ ਲਾਈਵ ਹੋਏ, ਅੱਧੀ ਰਾਤ ਨੂੰ ਉਹਨਾਂ ਨੇ ਵੀਡੀਓ ਸਟੇਟਮੈਂਟ ਜਾਰੀ ਕੀਤਾ। ਲਾਈਵ ਦਾ ਮਤਲਬ ਕਿ ਵੀਡੀਓ ਸਟੇਟਮੈਂਟ ਜਾਰੀ ਕੀਤਾ ਤਾਂ ਨਾਲ ਦੀ ਨਾਲ ਹੀ ਜਿਹੜਾ ਨਰਿੰਦਰ ਮੋਦੀ ਦਾ ਤਲਵੇ ਚੱਟ ਮੀਡੀਆ ਹੈ ਉਸਨੇ ਲਾਈਵ ਕਰ ਦਿੱਤਾ, ਉਸਨੂੰ ਬਿਲਕੁਲ ਸਟ੍ਰੀਮ ਕਰ ਦਿੱਤਾ। ਯਾਨੀ ਮੁਲਕ ਦਾ ਬਹੁਤਾ ਵੱਡਾ ਹਿੱਸਾ ਤੇ ਸੁੱਤਾ ਪਿਆ ਸੀ ਉਸ ਵੇਲੇ ਜੀ। ਤਾਂ ਜਿਵੇਂ ਤੁਸੀਂ ਕਿਹਾ ਕਿ ਮਿੱਤਰਾਂ ਉਹਦੇ ਤੋਂ ਫਰੈਂਡਸ ਤੇ ਆ ਗਏ, ਕਹਿੰਦੇ ਜੀ ਕਿ ਬਈ ਤਗੜਾ ਕਾਨੂੰਨ ਲੈ ਕੇ ਆਵਾਂਗੇ, ਕੈਬਨਿਟ ਦੇ ਵਿੱਚ ਵਿਚਾਰ ਵਟਾਂਦਰਾ ਕਰਾਂਗੇ, ਫਲਾਂ ਕਰਾਂਗੇ, ਟਮਕਾਂ ਕਰਾਂਗੇ। ਬਸ ਉਹਨਾਂ ਨੇ ਜੋ ਕਹਿਣਾ ਸੀ ਕਹਿ ਦਿੱਤਾ। ਦੇਖੋ, ਨਰਿੰਦਰ ਮੋਦੀ ਦੀ ਮੁਸ਼ਕਲ ਪਤਾ ਕੀ ਹੈ ਗੁਰਪ੍ਰੀਤ? ਸਭ ਤੋਂ ਵੱਡੀ ਕਿ ਉਹਨਾਂ ਨੇ ਪ੍ਰਸ਼ਾਸਕੀ ਤੌਰ ਤੇ ਜਿੰਨਾ ਵੀ ਹੁਣ ਤੱਕ ਰਾਜ ਕੀਤਾ ਹੈ, ਹੁਣ ਤੱਕ ਆਪਦੀ ਉਮਰ ਦਾ ਜੇ ਤੁਸੀਂ ਵੇਖੋਗੇ ਤੇ ਉਹਨਾਂ ਨੇ ਲਗਭਗ 25-30 ਸਾਲ ਦਾ ਹਿੱਸਾ ਜਿਹੜਾ ਉਹ ਰਾਜ ਚ ਬਤਾਇਆ। ਇਹ ਬਹੁਤ, ਮੈਂ ਕਹਿੰਦਾ ਕਿ ਖੁਸ਼ਕਿਸਮਤ ਬੰਦਿਆਂ ਚੋਂ ਇੱਕ ਨੇ ਦੁਨੀਆ ਭਰ ਚ। ਕਿਉਂਕਿ ਪਹਿਲਾਂ ਉਹ ਗੁਜਰਾਤ ਦੇ ਚੀਫ ਮਿਨਿਸਟਰ ਰਹੇ ਤੇ ਹੁਣ ਤੁਹਾਡੇ ਸਾਹਮਣੇ ਕਿੰਨੇ ਸਾਲ ਹੋ ਗਏ ਨੇ? ਆਲਮੋਸਟ 12-13 ਸਾਲ ਪ੍ਰਧਾਨ ਮੰਤਰੀ ਜੀ। ਤਾਂ 25-26 ਸਾਲ ਇਹਨਾਂ ਨੂੰ ਰਾਜਯੋਗ ਦੇ ਵਿੱਚ ਹੋ ਗਏ ਨੇ। ਪਰ ਮੌਜੂਦਾ ਸਮੇਂ 'ਚ ਉਹਨਾਂ ਦੀ ਹਾਲਤ ਇੰਨੀ ਕਸੂਤੀ ਹੈ। ਮਹਿੰਗਾਈ ਦਰ 4.30 ਅਕ੍ਰੋਸ, ਜਿਹੜੀ ਕਿ 4 ਤੋਂ ਵੱਧ ਹੋਣੀ ਨਹੀਂ ਚਾਹੀਦੀ ਇੰਡੀਆ 'ਚ। ਹੱਦ ਹੈ 4। ਬੇਰੁਜ਼ਗਾਰੀ ਦਰ ਸਿਖਰ ਤੇ ਹੈ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਕੌਮਾਂਤਰੀ ਕੂਟਨੀਤੀ 'ਚ ਪਾਕਿਸਤਾਨ ਦੇ ਨਾਲ ਯੁੱਧ ਲੜਿਆ ਜਾਂਦਾ ਇੱਕ ਤਰ੍ਹਾਂ ਨਾਲ। ਕੋਈ ਵੀ ਦੁਨੀਆ ਦਾ ਦੇਸ਼ ਨਰਿੰਦਰ ਮੋਦੀ ਦੇ ਨਾਲ ਨਹੀਂ ਖਲੋਂਦਾ। ਅੱਜ ਹਾਲਾਤ ਇਹ ਨੇ ਕਿ ਡੋਨਲਡ ਟਰੰਪ ਸਕੰਜਾ ਕੱਸੀ ਬੈਠੇ ਨੇ ਕਿ FTA ਸਾਈਨ ਕਰ। ਫਿਰ ਲਾਗੇ ਬੰਨੇ ਦਾ ਕੋਈ ਆਂਢ ਗੁਆਂਢ ਦਾ ਦੇਸ਼ ਨਹੀਂ ਜਿਹਦੇ ਨਾਲ ਨਾ ਵਿਗੜੀ ਹੋਵੇ। ਮੌਜੂਦਾ ਸਮੇਂ 'ਚ ਜ਼ੈਨਜ਼ੀ ਤੋਂ ਲੈ ਕੇ ਯੂਥ ਉਹ ਉਲਟ ਗਿਆ ਜੀ। ਆਪੋਜੀਸ਼ਨ ਸਟਰੋਂਗ ਹੈ। ਆਰਥਿਕਤਾ ਯਾਨੀ ਰੁਪਈਆ ਤੇ ਟੋਟੇ
ਜਿਵੇਂ ਉਹ ਹੰਸ ਰਾਜਾ ਹੰਸ ਨੇ ਗਾਇਆ ਸੀ ਨਾ, ਦਿਲ ਟੋਟੇ ਟੋਟੇ ਹੋ ਗਿਆ, ਦਿਲ ਟੋਟੇ ਟੋਟੇ ਹੋ ਗਿਆ। ਰੁਪਈਆ ਤੇ ਬਹੁਤ ਜ਼ਿਆਦਾ ਟੁੱਟ ਗਿਆ ਹੈ। ਤੇ ਗੱਲ ਇਹ ਹੈ ਕਿ ਹਰ ਪਾਸੇ ਜਿੱਧਰ ਵੀ ਉਹ ਦੇਖਦੇ ਨੇ, ਜਿੱਧਰ ਵੀ ਉਹ ਝਾਕਦੇ ਨੇ, ਤਾਂ ਸਥਿਤੀ ਉਹਨਾਂ ਦੇ ਖਿਲਾਫ ਖਲੋਤੀ ਹੈ। ਜੀ ਸੜਕਾਂ ਤੇ ਉਤਰਿਆ ਇਹ ਸੈਲਾਬ ਉਹਨਾਂ ਦੀ ਜਿਹੜੀ ਇੱਕ ਅਜੇਤੂ ਛਵੀ ਸੀ ਕਿ ਉਹ ਅਨਬੀਟਨ ਨੇ, ਉਹਨਾਂ ਨੂੰ ਜਿੱਤਿਆ ਨਹੀਂ ਜਾ ਸਕਦਾ, ਉਹਨਾਂ ਨੂੰ ਝੁਕਾਇਆ ਨਹੀਂ ਜਾ ਸਕਦਾ। ਤਾਂ ਉਸ ਛਵੀ ਨੂੰ ਤੇ ਬਿਲਕੁਲ ਇਹ ਸੈਲਾਬ ਰੋੜ ਕੇ ਲੈ ਜਾਂਦਾ ਦਿਖਾਈ ਦਿੰਦਾ ਹੈ। ਬਿਲਕੁਲ ਤਾਂ ਦਬਾਅ ਦਾ ਹੀ ਸਿੱਟਾ ਹੈ ਕਿ ਸੋਨਮ ਵਾਂਗਚੁਕ ਦਾ ਜਿਹੜਾ ਇਹਨਾਂ ਨੇ ਜਾ ਕੇ ਉੱਥੇ ਭੁੱਖ ਹੜਤਾਲ ਤੜਵਾਉਣ ਦਾ ਕੰਮ ਕੀਤਾ ਹੈ। ਸੋਨਮ ਵਾਂਗਚੁਕ ਤਜਰਬੇ ਖੇਡ ਰਿਹਾ, ਮੈਂ ਤੁਹਾਨੂੰ ਡੇ 1 ਤੋਂ ਹੀ ਕਹਿ ਰਿਹਾ ਸੀਗਾ, ਡੇ 1 ਤੋਂ ਕਹਿ ਰਿਹਾ ਸੀਗਾ। ਤਾਂ ਉਹ ਤੁਸੀਂ ਦੇਖ ਲਓ ਕਿ ਚੀਜ਼ਾਂ ਸੱਚ ਸਾਬਤ ਹੋਈਆਂ ਨੇ। ਤਾਂ ਸੋਨਮ ਵਾਂਗਚੁਕ ਦਾ ਇਹਨਾਂ ਨੇ ਪਹਿਲਾਂ ਅਨਸ਼ਨ ਕਹਿ ਲਓ, ਭੁੱਖ ਹੜਤਾਲ ਕਹਿ ਲਓ, ਉਹ ਤੜਵਾਉਣ ਦਾ ਕੰਮ ਕੀਤਾ। ਫਿਰ ਨਰਿੰਦਰ ਮੋਦੀ ਵੀਡੀਓ ਸਟੇਟਮੈਂਟ ਜਾਰੀ ਕਰਦੇ ਆ, ਪਰ ਦਿਨ ਚੜ੍ਹਦੇ ਨੂੰ ਕਾਕਰੋਚ ਜਨਤਾ ਪਾਰਟੀ ਦਾ ਜਿਹੜਾ ਦੂਜਾ ਮੁਖੀ ਹੈ ਦੀਪਕ ਜੀ ਕੇਜਰੀਵਾਲ ਹੋਰਾਂ ਦਾ ਹੁਣ ਪਤਾ ਨਹੀਂ ਮੌਜੂਦਾ ਕਿ ਸਾਬਕਾ ਚੇਲਾ ਹੈ, ਉਹਨੂੰ ਕਹਿਣਾ ਪਿਆ, ਉਹ ਇੰਨੇ ਭਾਰੀ ਦਬਾਅ ਹੇਠ ਸੀ ਕਿ ਉਹ ਮੈਨੂੰ ਲੱਗਦਾ ਕਿ ਸੁੱਤਾ ਹਾਲੇ ਮੂੰਹ ਨਹੀਂ ਸੀ ਧੋ ਕੇ ਵੇਖਿਆ ਉਸਨੇ। ਉਸਨੂੰ ਵੀ ਇੱਕ ਵੀਡੀਓ ਪਾਉਣਾ ਪਿਆ ਕਿ ਇਹ ਸੰਘਰਸ਼ ਜਿਹੜਾ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਤੋੜਨ ਉਪਰੰਤ ਵੀ ਜਾਰੀ ਰਹੇਗਾ। ਇਹ ਦਬਾਅ ਹੈ, ਬਿਲਕੁਲ ਮਤਲਬ ਕਿ ਇਸ ਸਾਰੇ ਸੰਘਰਸ਼ ਨੂੰ ਹੁਣ ਜੇ ਕੋਈ ਲੀਡ ਕਰ ਰਿਹਾ ਤਾਂ ਉਹ ਆਪ ਮੁਹਾਰੇ ਨੌਜਵਾਨ ਹੀ ਆ। ਉਹਦੇ ਵਿੱਚ ਸਹਿਯੋਗੀ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਵੱਡੇ ਰਾਹੁਲ ਗਾਂਧੀ ਹੋ ਸਕਦੇ ਆ, ਦੀਪਕੇ ਹੋ ਸਕਦੇ ਆ, ਜਾਂ ਵਗੈਰਾ ਵਗੈਰਾ ਕੋਈ ਵੀ। ਜੀ ਪਰ ਇਹ ਆਪ ਮੁਹਾਰੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨੌਜਵਾਨੀ ਜਿਹੜੀ ਆ ਉਹ ਆਪਣੀ ਲੜਾਈ ਲੜ ਰਹੀ ਆ। ਇਸੇ ਦੇ ਚੱਲਦੇ ਆ ਅੱਜ ਇਹਨਾਂ ਨੇ ਹੁਣ ਇੱਕ ਵੱਡਾ ਐਕਸ਼ਨ ਇਹ ਚੁੱਕਿਆ ਵਾ ਕਿ ਪਹਿਲਾਂ ਤੇ ਸਿੱਖਿਆ ਸਕੱਤਰ ਤੇ ਫਿਰ ਦੂਜੇ ਪਾਸੇ ਹੁਣ 47 ਅਫਸਰ, ਜਿਹੜੇ 47 ਅਫਸਰ ਬਰਖਾਸਤ ਕੀਤੇ ਗਏ ਨੇ, ਜੀ ਉਹਨਾਂ ਬਾਰੇ ਇਹ ਕਿਹਾ ਜਾ ਰਿਹਾ ਵਾ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਹੋਏਗੀ, ਅਪਰਾਧਿਕ ਕਾਰਵਾਈ ਵੀ ਹੋਏਗੀ। ਇਹ ਬਹੁਤ ਵੱਡੀ ਗੱਲ ਆ। ਤਾਂ ਗੱਲ ਇਹ ਆ ਕਿ ਅਚਾਨਕ ਬੈਕਫੁੱਟ ਤੇ ਇਹ ਸਰਕਾਰ ਜਿਹੜੀ ਹੈ ਉਹ ਦਿਸਣ ਲੱਗ ਪਈ ਹੈ। ਕਿਉਂ? ਅੱਜ ਦਿਨ ਦੇ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਨਾਲ ਜੇਪੀ ਨੱਡਾ ਦੀ ਕਨਸਟੀਟਿਊਸ਼ਨਲ ਕਲੱਬ ਦੇ ਵਿੱਚ ਇੱਕ ਮੀਟਿੰਗ ਹੁੰਦੀ ਆ, ਸਾਰਿਆਂ ਦੀ ਨਿਗਾਹ ਉੱਧਰ ਸੀ। ਤਾਂ ਉਹਦੇ ਵਿੱਚ ਦੋ ਮੰਗਾਂ ਉੱਥੇ ਹੋਰ ਮੰਨੀਆਂ ਗਈਆਂ। ਦੋ ਮੰਗਾਂ ਕਿਹੜੀਆਂ ਸਨ? ਜੀ ਕਿ ਇੱਕ ਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲੇਗਾ, ਸੈਕੰਡ ਥਿੰਗ ਕਿ ਜਿਹੜੇ ਕੇਸ ਇਹਨਾਂ ਨੇ ਕੀਤੇ ਹੋਏ ਨੇ, ਮੁਕੱਦਮੇ ਪਾਏ ਹੋਏ ਨੇ, ਉਹ ਮੁਕੱਦਮੇ ਵਾਪਸ ਲਵੇਗੀ ਸਰਕਾਰ। ਨਾਲ ਇਹ ਕਿਹਾ ਕਿ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਬਾਰੇ ਤੁਹਾਨੂੰ ਕੱਲ ਨੂੰ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਜਾਏਗਾ। ਬਿਲਕੁਲ ਇਹ ਬੜੀ ਵੱਡੀ ਗੱਲ ਹੈ ਕਿ ਉਹਨਾਂ ਨੇ ਦੋ ਮੰਗਾਂ ਤੁਰੰਤ ਮੰਗੀਆਂ ਤਾਂ ਕਿ ਮਾਮਲਾ ਠੰਡਾ ਰਵੇ, ਕਿ ਯੂਥ ਜਿਹੜਾ ਹੈ ਉਹ ਜ਼ਿਆਦਾ ਹੋਰ ਨਾ ਭੜਕੇ, ਉਹਨਾਂ ਨੂੰ ਸ਼ਾਂਤ ਕੀਤਾ ਜਾਵੇ। ਦੋ ਮੰਗਾਂ ਉਹਨਾਂ ਨੇ ਫੌਰੀ ਤੌਰ ਤੇ ਮੰਨ ਲਈਆਂ, ਇੱਕ ਪੈਂਡਿੰਗ ਰੱਖ ਲਈ। ਤੇ ਆਪਾਂ ਨੂੰ ਵੀ ਪਤਾ ਹੈ ਕਿ ਟੇਬਲ ਟਾਕ ਜਦੋਂ ਇਦਾਂ ਸੰਘਰਸ਼ੀਲ ਤੇ ਸੱਤਾਧਾਰੀ ਧਿਰ ਦੇ ਦਰਮਿਆਨ ਹੋਵੇ ਤਾਂ ਫਿਰ ਉਦੋਂ ਐਂ ਹੀ ਚੱਲਦਾ ਹੁੰਦਾ, 25-50 ਜਾਂ 75-25 ਇਹ ਖੇਡ ਚੱਲਦੀ ਰਹਿੰਦੀ ਆ। ਤਾਂ ਇਸ ਤੋਂ ਬਾਅਦ ਇੱਕ ਵੱਡਾ ਕਦਮ ਅੱਜ ਨਰਿੰਦਰ ਮੋਦੀ ਸਰਕਾਰ ਨੇ ਹੋਰ ਚੁੱਕਿਆ, ਉਹ ਇਹ ਆ ਕਿ ਇਹਨਾਂ ਨੇ ਪੇਪਰ ਲੀਕ ਦੇ ਖਿਲਾਫ ਨਾ ਸਿਰਫ ਫਾਸਟ ਟਰੈਕ ਕੋਰਟ ਬਣਾਉਣੇ ਆਰੰਭ ਕਰ ਦਿੱਤੇ ਆ, ਬਲਕਿ ਇਧਰ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਬਿੱਲ ਵੀ ਲੈ ਆਂਦਾ, ਕਾਨੂੰਨ ਵੀ ਲੈ ਆਂਦਾ ਕਿ ਹੁਣ 10 ਸਾਲ ਦੀ ਸਜ਼ਾ ਤੇ ਸ਼ਾਇਦ ਕਰੋੜਾਂ ਰੁਪਏ ਜੁਰਮਾਨਾ ਰੱਖ ਦਿੱਤਾ ਗਿਆ ਉਹਦੇ ਵਿੱਚ। ਮੇਰੇ ਖਿਆਲ ਦੇ ਨਾਲ 10 ਕਰੋੜ ਹੀ ਜੁਰਮਾਨਾ ਹੈ ਜੀ, ਜੇ ਮੈਂ ਗਲਤ ਨਹੀਂ। ਹਾਲਾਂਕਿ ਅਜੇ ਸਪਸ਼ਟਤਾ ਨਹੀਂ ਹੈ ਇਹਦੇ ਬਾਬਤ, ਜਦੋਂ ਨੋਟੀਫਾਈਡ ਹੋਏਗਾ ਤਾਂ ਫਿਰ ਪਤਾ ਲੱਗ ਜਾਏਗਾ। ਤਾਂ ਬਹੁਤ ਵੱਡਾ ਜੁਰਮਾਨਾ ਵੀ ਰੱਖਿਆ ਜਾ ਰਿਹਾ ਹੈ। ਇਧਰ ਜੇ ਤੁਸੀਂ ਵੇਖੋਗੇ ਤਾਂ ਅੱਜ ਇੱਕ ਹੋਰ ਜੇ ਆਪਾਂ ਦਿਲਚਸਪ ਸੀਨ ਦੇਖੀਏ, ਉਹ ਸੀ ਰਾਹੁਲ ਗਾਂਧੀ ਜਦੋਂ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਇਹਨਾਂ ਨੇ ਇੱਕ ਨੌਜਵਾਨ ਨੂੰ ਜਨਤਾ ਦੇ ਸਾਹਮਣੇ ਲਿਆਂਦਾ ਤੇ ਉਹਦੇ ਸਰੀਰ ਤੇ ਪਏ ਦਾਗ ਜਿਹੜੇ ਸੀ, ਜ਼ਖਮ ਬਣੇ ਸੀ ਜਿਹੜੇ, ਉਹ ਦਿਖਾਏ ਤੇ ਕਿਹਾ ਕਿ ਪੈਲਟ ਗਨ ਦਾ ਇਸਤੇਮਾਲ ਕੀਤਾ ਗਿਆ ਵਾ ਨੌਜਵਾਨਾਂ ਤੇ। ਇਹ ਤੇ ਆਪਾਂ ਵਿਜ਼ੂਅਲ ਵੀ ਦੇਖੇ ਆ, ਇਹ ਤੇ ਆਪਾਂ ਸਾਰਾ ਕੁਝ
ਅੱਖੀ ਡਿੱਠਾ ਹੈ, ਇਹਦੇ 'ਚ ਤੇ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਬਹਰਹਾਲ ਜੇ ਆਪਾਂ ਵੇਖੀਏ, ਨਰਿੰਦਰ ਮੋਦੀ ਸਰਕਾਰ ਬਹੁਤ ਹੀ ਜ਼ਿਆਦਾ ਅੰਡਰ ਪ੍ਰੈਸ਼ਰ ਹੈ, ਬਹੁਤ ਹੀ ਜ਼ਿਆਦਾ ਕਹਿ ਲਓ ਕਿ ਬੈਕਫੁੱਟ ਤੇ ਚਲੇ ਗਈ ਆ। ਇਹ ਸਿਰਫ ਚੰਦਾ ਚੋਰੀ ਤੋਂ ਬਚਦੇ ਪਏ ਸਨ, ਪਰ ਦੂਸਰੇ ਪਾਸੇ ਜੇ ਵੇਖੀਏ ਤਾਂ ਬੁਰੇ ਹਾਲ ਮੌਕੇ ਦਿਹਾੜੇ ਆ। ਇੱਧਰ ਇਹਨਾਂ ਦਾ ਹਾਲ ਇਹ ਆ ਕਿ ਪੇਪਰ ਲੀਕ ਸੋਧ ਬਿੱਲ ਤੇ ਮੰਤਰੀ ਵੈਸ਼ਨਵ ਨੇ ਜਵਾਬ ਹੀ ਨਹੀਂ ਦਿੱਤਾ। ਮੀਡੀਆ ਨੈਕਸਟ ਦੇ ਕਹਿ ਕੇ ਲੰਘ ਗਏ ਸਵਾਲ ਨੇ ਤੇ ਉੱਥੋਂ। ਹਾਂਜੀ ਨੈਕਸਟ ਕਹਿ ਕੇ ਲੰਘ ਗਏ ਨੇ ਉਹ ਸਵਾਲ ਤੋਂ ਤਾਂ। ਹਾਂ ਬਿਲਕੁਲ, ਮੀਡੀਆ ਦੇ ਸਵਾਲ ਤੇ ਉਹ ਨੈਕਸਟ ਕਹਿ ਕੇ ਉੱਥੋਂ ਗੁਜ਼ਰ ਗਏ ਨੇ। ਜੀ ਇਹ ਬੜੀ ਕਮਾਲ ਦੀ ਗੱਲ ਆ, ਕਿਉਂਕਿ ਪੀਐਮ ਮੋਦੀ ਨੇ ਕੱਲ ਹੀ ਕਿਹਾ ਸੀਗਾ ਕਿ ਅਸੀਂ ਸਖਤ ਕਾਨੂੰਨ ਲਿਆਵਾਂਗੇ। ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਇੰਟਰਸਟਿੰਗ ਚੀਜ਼ ਆ ਕਿ ਇੱਕ ਕਾਨੂੰਨ ਮੰਤਰੀ ਨੂੰ ਜਵਾਬ ਹੀ ਨਹੀਂ ਔੜ ਰਿਹਾ। ਹਾਲਾਂਕਿ ਇਹਨਾਂ ਨੇ ਬੜਾ ਜ਼ੋਰ ਲਾਇਆ, ਜੇ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਬਰੀਫ ਕਰ ਸਕਾਂ ਗੁਰਪ੍ਰੀਤ, ਇਹਨਾਂ ਨੇ ਵੇਖਿਆ ਜਦੋਂ ਕਿ ਪਾਣੀ ਹੱਦੋਂ ਜ਼ਿਆਦਾ ਤਾਂ ਨੂੰ ਜਾ ਰਿਹਾ ਹੈ, ਤਾਂ ਇਹਨਾਂ ਨੇ ਆਪਣਾ ਜਿਹੜਾ ਸਿਸਟਮ ਹੁੰਦਾ, ਤੁਸੀਂ ਦੇਖੋ ਮੇਰੀਆਂ ਪੋਸਟਾਂ ਥੱਲੇ ਵੀ ਬਹੁਤ ਜ਼ਿਆਦਾ ਤੁਹਾਨੂੰ ਤਾਂ ਨਹੀਂ, ਪਰ ਕੁਝ ਚੁਣਿੰਦਾ ਇਹਨਾਂ ਦੇ ਬੰਦੇ ਜਿਹੜੇ ਪੰਜਾਬ 'ਚ ਰਹਿੰਦੇ ਆ, ਉਹ ਬੜੇ ਜੀ ਤਿੱਖੇ ਕਮੈਂਟ ਕਰਦੇ ਮਿਲ ਜਾਣਗੇ ਤੁਹਾਨੂੰ, ਬਹੁਤ ਕਮੈਂਟ ਤਿੱਖੇ ਕਰਦੇ ਆ। ਪਰ ਉਹ ਇੱਕ ਰਣਨੀਤਿਕ ਹਿੱਸਾ ਹੈ ਇਹਨਾਂ ਦਾ, ਸੋਚ ਜਿਹੜੀ ਹੈ ਨਾ ਰਣਨੀਤਿਕ, ਉਹਦਾ ਇੱਕ ਹਿੱਸਾ ਹੈ ਕਿ ਇਹਨਾਂ ਨੇ ਸਾਰਿਆਂ ਦੀਆਂ ਵਾਗਾਂ ਖੋਲ ਦਿੱਤੀਆਂ ਕਿ ਬਾਈ ਸਾਰੇ ਘੋੜੇ ਨਠਾ ਦਿੱਤੇ ਕਿ ਜ਼ੋਰ ਨਾਲ ਇਸ ਅੰਦੋਲਨ ਨੂੰ ਬਦਨਾਮ ਕਰੋ, ਜਿਹੜੇ ਇਹ ਨੌਜਵਾਨ ਆ ਇਹਨਾਂ ਨੂੰ ਬਦਨਾਮ ਕਰੋ, ਲੀਡਰਾਂ ਨੂੰ ਬਦਨਾਮ ਕਰੋ, ਤੇ ਕਹੋ ਕਿ ਦੇਸ਼ ਜਾਂ ਵਿਦੇਸ਼ ਦੀਆਂ ਤਾਕਤਾਂ ਦਾ ਹਿੱਸਾ। ਨਿਸ਼ੀਕਾਂਤ ਦੁਬੇ ਨੇ ਤੇ ਨਿਹੰਗ ਸਿੰਘਾਂ ਦੀ ਫੋਟੋ ਪਾ ਕੇ ਕਿਹਾ ਕਿ ਖਾਲਿਸਤਾਨੀ ਵੜ ਗਏ ਨੇ ਇਹਨਾਂ ਦੇ ਵਿੱਚ। ਲਓ ਜੀ, ਮੈਂਬਰ ਪਾਰਲੀਮੈਂਟ ਹੈ ਨਿਸ਼ੀਕਾਂਤ ਦੁਬੇ। ਤਾਂ ਮਤਲਬ ਕਿ ਇਹਨਾਂ ਨੇ ਜਦੋਂ ਜ਼ੋਰ ਲਾ ਲਿਆ, ਅੱਡੀ ਚੋਟੀ ਦਾ ਜ਼ੋਰ ਲਾ ਲਿਆ ਕਿ ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ। ਜਿਵੇਂ ਆਪਾਂ ਕਿਸਾਨੀ ਅੰਦੋਲਨ ਵੇਲੇ ਵੀ ਵੇਖਿਆ ਕਿ ਸ਼ੁਰੂਆਤ ਦੇ ਵਿੱਚ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਚੀਨ ਸਪਾਂਸਰਡ ਨੇ, ਇਹ ਪਾਕਿਸਤਾਨ ਸਪਾਂਸਰਡ ਨੇ। ਫਿਰ ਤੁਹਾਨੂੰ ਪਤਾ ਹੀ ਆ ਕੁਝ ਕੌਮਾਂਤਰੀ ਹਸਤੀਆਂ ਨੇ ਸਪੋਰਟ ਦਿੱਤੀ, ਤਾਂ ਕਿਹਾ ਗਿਆ ਕਿ ਨਰਿੰਦਰ ਮੋਦੀ ਇੱਕ ਅਜ਼ੀਮ ਸ਼ਖਸੀਅਤ ਨੇ, ਉਹਨਾਂ ਨੂੰ ਇਦਾਂ ਡੇਗਿਆ ਨਹੀਂ ਜਾ ਸਕਦਾ, ਪੂਰੀ ਦੁਨੀਆ ਉਹਨਾਂ ਦੇ ਖਿਲਾਫ ਹੋ ਰਹੀ ਹੈ। ਮਤਲਬ ਕਿ ਤਰ੍ਹਾਂ ਤਰ੍ਹਾਂ ਦਾ ਜੋ ਇਹਨਾਂ ਦਾ ਸਿਸਟਮ ਆ, ਤਾਂ ਉਹਨਾਂ ਨੇ ਬਹੁਤ ਜ਼ੋਰ ਲਾਇਆ। ਪਰ ਐਤਕੀ ਇਹਨਾਂ ਦਾ ਵਾਹ ਤੁਹਾਨੂੰ ਪਤਾ ਹੀ ਆ ਨਾ, ਉਹ ਮੈਂ ਜਸਵੰਤ ਕਮਲ ਹੋਰਾਂ ਦੇ ਨਾਵਲ ਚੋਂ ਪੜ੍ਹਿਆ ਸੀਗਾ ਕਿ ਉੱਠ ਨਹੀਂ ਉੱਠ ਭਾਬੀਏ ਖੈਰ ਘੱਤੀ ਵਾਹ ਪੈ ਗਿਆ ਨਾਲ ਕਪੱਤਿਆਂ ਦੇ। ਤਾਂ ਗੱਲ ਇਹ ਆ ਕਿ ਐਤਕੀ ਇਹਨਾਂ ਦਾ ਵਾਹ ਹੀ ਬੜਾ ਕਸੂਤੇ ਥਾਂ ਤੇ ਪਿਆ। ਉਹ ਇੱਕ ਨੈਰੇਟਿਵ ਬਿਲਡ ਕਰਦੇ ਨੇ, ਤਾਂ ਇਹ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ, ਇਹਨਾਂ ਨੇ ਉਹਦੀਆਂ ਧੱਜੀਆਂ ਉਡਾਉਣ ਵਾਸਤੇ 10 ਤਰਕ ਘੜੇ ਹੁੰਦੇ ਆ। ਕੁਝ ਬਿਲਕੁਲ। ਵੀ ਇਹਨਾਂ ਦਾ ਨਹੀਂ ਚੱਲ ਰਿਹਾ। ਤੁਸੀਂ ਦੇਖੋ ਇੱਕ ਜਨਰੇਸ਼ਨ ਦਾ ਗੈਪ ਵੀ ਬਹੁਤ ਹੈ ਨਾ ਮਿੰਟੂ ਜੀ, ਬਹੁਤ ਜ਼ਿਆਦਾ ਗੈਪ ਹੈ ਜਨਰੇਸ਼ਨ ਦਾ। ਇੱਕ ਜਨਰੇਸ਼ਨ ਉਹ ਹੈ ਜਿਹਨੂੰ ਇੰਟਰਨੈਟ ਦਾ ਹਿੱਲ ਤੇ ਕੁੱਕੜ ਨਹੀਂ ਪਤਾ, ਦੂਜੇ ਤੁੱਕੀ ਕੱਢੀ ਆਉਂਦੇ ਨੇ। ਬਿਲਕੁਲ ਇਹ ਤੇ ਹੈ। ਤੇ ਯਾਨੀ ਇਹ ਉਹ ਹੈ, ਇਹ ਮਤਲਬ ਕਿ ਜਨਰੇਸ਼ਨ ਚੋਂ ਵੀ ਕਹਿ ਲਓ ਕਿ ਅਪਗ੍ਰੇਡ ਹੈ। ਬਿਲਕੁਲ। ਜੇ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਜਨਰੇਸ਼ਨ ਹੈ ਤਾਂ ਇਹ ਉਹਦਾ ਅਪਗ੍ਰੇਡ ਰੂਪ ਹੈ। ਇੱਥੇ ਤੁਸੀਂ ਬਿਲਕੁਲ। ਦੇਖੋ, ਅੱਜ ਮੈਂ ਜਿਮ ਦੀ ਗੱਲ ਦੱਸਦਾ ਤੁਹਾਨੂੰ ਕਿ ਉੱਥੇ ਕੁਝ ਨੌਜਵਾਨ ਮੇਰੇ ਆਲੇ ਦੁਆਲੇ, ਤਾਂ ਉਹ ਗੱਲਾਂ ਜਦੋਂ ਕਰ ਰਹੇ ਸਨ ਤਾਂ ਕਹਿੰਦੇ ਕਿ ਬਹੁਤੇ ਤਾਂ ਉੱਥੇ ਨਾ ਕਿਉਂਕਿ ਕੁੜੀਆਂ ਬਹੁਤ ਨੇ, ਮੁੰਡੇ ਤਾਂ ਜਾ ਰਹੇ ਆ। ਤੇ ਮੈਂ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਉਹ ਗੱਲ ਸੁਣੋ, ਕੁੜੀਆਂ ਉਹ ਨਹੀਂ ਹੈ ਜੀ। ਤੁਹਾਨੂੰ ਪਤਾ ਹੈ, ਕਿਉਂਕਿ ਉਹ ਮੇਰੇ ਤੋਂ ਉਮਰ 'ਚ ਕਿਤੇ ਛੋਟੇ ਸਨ, ਉਹ ਸ਼ਾਇਦ ਤੁਹਾਡੇ ਤੋਂ ਵੀ ਛੋਟੇ ਹੋਣਗੇ। ਜੀ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਕੁੜੀ ਦੀ ਵੀਡੀਓ ਜਿਹੜੀ ਆ ਮੇਰੇ ਕਹਿਣ ਤੇ ਜ਼ਰੂਰ ਲੱਭ ਕੇ ਸੁਣਿਓ। ਉਹਨਾਂ ਨੇ ਕਿਹਾ ਕਿ ਮੈਂ ਕਿਹਾ ਕਿ ਇੱਕ ਲੜਕੀ ਬਹੁਤ ਪੜ੍ਹੀ ਲਿਖੀ, ਉਹ ਕਹਿ ਰਹੀ ਹੈ ਕਿ ਪੀਰੀਅਡਸ ਦੇ ਦਿਨਾਂ ਦੇ ਵਿੱਚ ਉਹਨਾਂ ਤੇ ਮੇਰਾ ਪੈਡ, ਯਾਨੀ ਸੈਨੇਟਰੀ ਪੈਡ, ਉਹ ਲੀਕ ਨਹੀਂ ਹੁੰਦਾ ਜਿੰਨੇ ਇਹਨਾਂ ਦੇ ਪੇਪਰ ਲੀਕ ਹੁੰਦੇ ਆ। ਮੈਂ ਕਿਹਾ ਇਹ ਗੱਲ ਕੀ ਤੁਹਾਡੀ ਧੀ ਭੈਣ ਜਾਂ ਮੇਰੀ ਧੀ ਭੈਣ ਕਹਿ ਸਕੇਗੀ? ਬਿਲਕੁਲ। ਇਹ ਉਹ ਧੀ ਭੈਣ ਕਹਿ ਸਕੇਗੀ ਜੋ ਬਹੁਤ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਚੁੱਕੀ ਹੈ। ਤਾਂ ਇਹ ਬਹੁਤ ਪੜ੍ਹੇ ਲਿਖੇ ਨੌਜਵਾਨ ਬੱਚੇ ਨੇ, ਇਹ ਆਪਣੇ ਨਾਲੋਂ ਸਿਆਣੇ ਨੇ ਬਿਲਕੁਲ। ਉਹਨਾਂ ਦੀਆਂ ਫਿਰ ਜਦੋਂ ਮੈਂ ਗੱਲ ਦੱਸੀ ਤਾਂ ਉਹਨਾਂ ਦੀਆਂ ਨਜ਼ਰਾਂ ਸ਼ਰਮ ਨਾਲ ਝੁਕ ਗਈਆਂ ਸੀ। ਮੈਂ ਸ਼ਰਮ ਦੇਖ ਰਿਹਾ ਸੀਗਾ ਕਿ ਅਸੀਂ ਯਾਰ ਕੀ ਸੋਚ ਰਹੇ, ਕਿਉਂਕਿ ਦੂਰ ਬੈਠਾ ਬੰਦਾ ਕਈ ਵਾਰ ਕਈ ਚੀਜ਼ਾਂ ਨੂੰ ਆਬਜ਼ਰਵ ਕਿਸੇ ਹੋਰ ਤਰੀਕੇ ਨਾਲ ਕਰਦਾ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹ ਤਾਂ ਵਾਕਿਆ ਇਹੋ ਜਿਹੇ ਨੇ ਗੁਰਪ੍ਰੀਤ ਕਿ ਉਹਨਾਂ ਤੋਂ ਤੇ ਜਿਹੜਾ ਲਸ਼ਕਰੇ ਨੋਇਡਾ ਐਂਕਰਨੀਆਂ, ਉਹ ਵੀ ਖੌਫ ਖੁਦਾ
ਉਹ ਵੀ ਕਹਿੰਦੇ ਕਿ ਖੌਫ ਖੁਦਾ ਦਾ ਭਾਈ, ਮਤਲਬ ਕਿ ਉਧਰ ਨਾ ਚਲੇ ਜਾਏ। ਫੀਲਡ ਬਿਲਕੁਲ। ਰਿਪੋਰਟਰ ਤੇ ਫਸ ਜਾਂਦੇ ਨੇ ਉਹਨਾਂ ਦੇ ਮੂਹਰੇ ਜਾ ਕੇ, ਭੱਜ ਪੈਂਦੇ ਨੇ ਹੂੰ, ਜਿਹੜੇ ਇਹ ਗੋਦੀ ਮੀਡੀਆ ਦੇ ਫੀਲਡ ਰਿਪੋਰਟਰ ਨੇ। ਤੇ ਉਹ ਕਹਿ ਦਿੰਦੇ ਕਿ ਸਾਡਾ ਕੀ ਕਸੂਰ ਹੈ ਜੀ, ਅਸੀਂ ਤਾਂ ਫੀਲਡ ਦੇ ਰਿਪੋਰਟਰ ਆ। ਪਰ ਤੁਸੀਂ ਰਿਪੋਰਟ ਫੀਲਡ ਦੀ ਕਰਨੀ ਹੋ ਜਦੋਂ ਇੱਕ ਪਾਸੜ ਹੈ। ਤਾਂ ਮਤਲਬ ਕਿ ਇਹਨਾਂ ਨੇ ਧੋ ਕੇ ਰੱਖ ਦਿੱਤਾ ਹਰ ਬਿਰਤਾਂਤ, ਹਰ ਕੋਸ਼ਿਸ਼, ਹਰ ਸਾਜ਼ਿਸ਼। ਫਿਲਹਾਲ ਇਹਨਾਂ ਨੇ ਪੈਰ ਹੀ ਨਹੀਂ ਲੱਗਣ ਦਿੱਤੇ ਗੁਰਪ੍ਰੀਤ। ਸੋ ਇਸੇ ਤੇ ਚੱਲਦੇ ਆ, ਜੇ ਆਪਾਂ ਵੇਖੀਏ ਇਸੇ ਦਬਾਅ ਦੇ ਚੱਲਦੇ ਆ, ਇਹ ਅੱਜ ਵੇਖ ਲਓ ਕਿ ਕਿੰਨੇ ਪਿਛਲ ਖੁਰੀ ਆ। ਸਿੱਖਿਆ 77 ਦਾ ਇਹਨਾਂ ਨੇ ਬਈ ਪਤਾ ਕੱਢ ਦਿੱਤਾ, 47 ਦੀ ਖਬਰ ਆ ਗਈ, ਕਾਨੂੰਨ ਲੈ ਆਏ, ਕਿੰਨਾ ਕੁਝ ਹੋ ਗਿਆ। ਇਹਦਾ ਮਤਲਬ ਇਹੋ ਆ ਗੁਰਪ੍ਰੀਤ ਕਿ ਵਕਤ ਰਹਿੰਦੇ ਆ, ਵੇਲਾ ਰਹਿੰਦੇ ਆ, ਨਰਿੰਦਰ ਮੋਦੀ ਐਂਡ ਕੰਪਨੀ ਉਹ ਸੁੱਤੀ ਰਹੀ। ਜਾਗੀ ਉਦੋਂ ਜਦੋਂ ਉਹਨਾਂ ਨੂੰ ਨੌਜਵਾਨਾਂ ਨੇ ਸੁੱਤੇ ਪਿਆ ਨੂੰ ਹੁੱਜਾ ਮਾਰੀਆਂ ਆ ਕੇ ਕਿ ਉੱਠੋ ਖਚਰਾ, ਲਈਏ ਤੁਹਾਡੇ ਤੋਂ ਬਿਲਕੁਲ, ਹਿਸਾਬ ਕਿਤਾਬ ਜੀ। ਬਿਲਕੁਲ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਗੱਲ ਰਵਨੀਤ ਬਿੱਟੂ ਹੁਣਾਂ ਦੀ ਕਰਦੇ ਹਾਂ। ਰੇਲ ਰਾਜ ਮੰਤਰੀ ਸੀ ਤੇ ਦੇਤਾ ਜੀ ਅੱਜ ਅਸਤੀਫਾ, ਉਧਰ ਮਨਜ਼ੂਰ ਵੀ ਹੋ ਗਿਆ। हाँ जी, बस वही है गल। अच्छा चलता हूं दुआओं में याद रखना, बई जाना ही ਜੀ, पैना। ਚੰਗਾ ਬੇਦਿਲ ਚੱਲਦੀਆਂ ਹੁਣ ਜਾਣਾ ਹੀ ਪੈਣਾ ਵੇ, ਜਾਣ ਤੋਂ ਪਹਿਲਾਂ ਬਸ ਤੈਨੂੰ ਅਈਓ ਕਹਿਣਾ ਵੇ, ਸਿਆਣਾ ਬਣ ਝੱਲਿਆ ਵਾਂਗੂ ਰੁਲਦੇ ਹੁੰਦੇ ਨਹੀਂ, ਵਿਆਹ ਪਿੱਛੋਂ ਜੀ ਯਾਰ ਪੁਰਾਣੇ ਭੁੱਲਦੇ ਹੁੰਦੇ ਨੇ। ਬਸ ਚੰਗਾ ਬੇਦਿਲ ਚੱਲਦੀਆਂ ਹੁਣ ਜਾਣਾ ਪੈਣਾ ਵਾਲਾ ਹਿਸਾਬ ਕਿਤਾਬ ਆ। ਇਹਨਾਂ ਨੂੰ ਜਾਣਾ ਹੀ ਪੈਣਾ ਸੀ ਕਿਉਂਕਿ ਟਿਕਟ ਨਹੀਂ ਮਿਲੀ ਨਾ ਰਾਜ ਜੀ, ਸਭਾ ਦੀ। ਤੇ ਉਹ ਫਿਰ ਕਹਿਣ ਲੱਗ ਪਏ ਕਿ ਨਹੀਂ ਨਹੀਂ ਦੇਖੋ ਜੀ, ਮੈਂ ਤੇ 17 ਸਾਲ ਕੇਂਦਰੀ ਰਾਜਨੀਤੀ 'ਚ ਰਹਿ ਲਿਆ ਵਾਂ, ਮੈਂ ਤੇ ਇੰਨਾ ਚਿਰ ਉੱਥੇ ਲਾ ਲਿਆ, ਇੱਥੇ ਲਾ ਲਿਆ, ਹੁਣ ਪੰਜਾਬ ਦੀ ਸੇਵਾ ਕਰੂੰਗਾ। ਭਈਆ ਨਹੀਂ, ਪੰਜਾਬ ਦਾ ਟਾਂਗਾ ਖਲੋਤਾ ਹੈ, ਇਹਨਾਂ ਦੀ ਸੇਵਾ ਖੁਣੋ। ਹੁਣ ਇਹ ਆਉਣਗੇ, ਉਹ ਬਿਲਕੁਲ। ਟਾਂਗਾ ਚੱਲੇਗਾ। ਤਾਰਾ ਰਮ ਪਮ, ਤਾਰਾ ਰਮ ਪਮ। ਗੱਲ ਇਹ ਆ ਕਿ ਇਹਨਾਂ ਦੀ ਜਗ੍ਹਾ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਕਿਹਨਾਂ ਨੂੰ ਅੱਗੇ ਲਿਆਂਦਾ। ਸੋ ਗੱਲ ਇਹ ਹੈ ਨਾ, ਇੱਕ ਤਾਲਮੇਲ ਬਣਾਇਆ ਜਾ ਰਿਹਾ। ਤੁਸੀਂ ਦੇਖੋ, ਇੱਕ ਬੜੇ ਪੁਰਾਣੇ ਲੀਡਰ ਹੁੰਦੇ ਸਨ, ਹਰਜੀਤ ਗਰੇਵਾਲ, ਜੀ, ਯਾਦ ਆ? ਕਿਸਾਨੀ ਅੰਦੋਲਨ 'ਚ ਸਭ ਤੋਂ ਜ਼ਿਆਦਾ ਗਾਲਾਂ ਖਾਣ ਦਾ ਰਿਕਾਰਡ ਉਹਨਾਂ ਦੇ ਨਾਮ ਰਿਹਾ। ਉਹਨਾਂ ਦਾ ਸੀ, ਬਿਲਕੁਲ। ਹਾਂਜੀ, ਕੋਈ ਤੋੜ ਤੇ ਨਹੀਂ ਸਕਿਆ ਉਦੋਂ ਬਾਅਦ ਗੁਰਪ੍ਰੀਤ ਜੀ। ਪੰਜਾਬ 'ਚ ਤੇ ਨਹੀਂ ਟੁੱਟਾ ਹੋਣਾ ਮੇਰੇ ਖਿਆਲ ਦੇ ਨਾਲ। ਤੇ ਤੁਸੀਂ ਦੇਖਿਆ ਹੋਣਾ ਬਾਅਦ 'ਚੋਂ ਬਿਮਾਰ ਹੋ ਗਏ, ਬਹੁਤ ਜ਼ਿਆਦਾ ਬਿਮਾਰ ਹੋ ਗਏ ਸਨ। ਚਲੋ ਅਸੀਂ ਉਹਨਾਂ ਦੀ ਬਿਮਾਰੀ ਦੀ ਕੋਈ ਗੱਲ ਨਹੀਂ ਕਰਾਂਗੇ। ਤਾਂ ਉਹਨਾਂ ਨੂੰ ਵੀ ਬੀਤੇ ਰੋਜ਼ ਜੇ ਤੁਸੀਂ ਵੇਖੋਗੇ ਤਾਂ ਇੱਕ ਬਹੁਤ ਵੱਡਾ ਅਹੁਦਾ ਦਿੱਤਾ ਗਿਆ। ਤਰੁਣ ਚੁੱਗ ਹੋਰਾਂ ਨੂੰ ਰਾਜ ਸਭਾ 'ਚ ਭੇਜਿਆ ਗਿਆ, ਯਾਦ ਹੈ ਤੁਹਾਨੂੰ, ਜੀ, ਅੰਮ੍ਰਿਤਸਰੋਂ। ਤਾਂ ਇੱਕ ਤਾਲਮੇਲ ਬਿਠਾਇਆ ਜਾ ਰਿਹਾ। ਭਾਰਤੀ ਜਨਤਾ ਪਾਰਟੀ ਦੀ ਸਟ੍ਰੈਟਜੀ, ਆਪਾਂ ਰਵਨੀਤ ਬਿੱਟੂ ਦੇ ਅਸਤੀਫੇ ਨੂੰ ਨਾ ਲਈਏ। ਰਵਨੀਤ ਬਿੱਟੂ ਨੂੰ ਉਹਨਾਂ ਨੇ ਚਲੋ ਇੱਕ ਟਿਕਟ ਦੇ ਦੇਣੀ ਆ, ਮੰਤਰੀ ਬਣਾ ਦਿੱਤਾ, ਬਹੁਤ ਵੱਡੀ ਗੱਲ ਹੁੰਦੀ ਹੈ ਜੀ ਗੁਰਪ੍ਰੀਤ। ਇਹ ਬਹੁਤ ਵੱਡੀ ਗੱਲ ਆ ਕਿ ਬੰਦਾ ਫਸਟ ਟਾਈਮ ਉਹਨਾਂ ਦੇ ਕੋਲ ਗਿਆ, ਠੀਕ ਹੈ, ਚਲੋ ਕਿਸੇ ਵੀ ਹਾਲਾਤ 'ਚ ਗਿਆ, ਬੰਦੇ ਨੇ ਜਾ ਕੇ ਇਲੈਕਸ਼ਨ ਲੜਿਆ, MP ਇਲੈਕਸ਼ਨ ਹਾਰ ਗਿਆ, ਉਹਨਾਂ ਨੇ ਰਾਜ ਸਭਾ 'ਚ ਭੇਜ ਕੇ ਰਾਜ ਮੰਤਰੀ ਬਣਾ ਦਿੱਤਾ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਹੈ ਜੀ, ਤਾਂ ਦੂਜੇ ਪਾਸੇ ਉਹ ਤਰੁਣ ਚੁੱਗ, ਹਰਜੀਤ ਗਰੇਵਾਲ, ਇਹੋ ਜਿਹੇ ਲੀਡਰਾਂ ਨੂੰ ਜੇ ਅੱਗੇ ਵਧਾ ਰਹੇ ਨੇ ਤੇ ਇਹਨੂੰ ਸਮਝਣ ਦੀ ਜ਼ਰੂਰਤ ਆ ਕਿ ਉਹ ਇੱਕ ਤਾਲਮੇਲ ਬਿਠਾ ਰਹੇ ਆ ਕਿ ਅਸੀਂ ਸਾਰਾ ਕੁਝ ਕਾਂਗਰਸੀਆਂ ਨੂੰ ਨਹੀਂ ਸੌਂਪ ਰਹੇ, ਵੀ ਜਿਹੜਾ ਕੁਝ ਮਤਲਬ ਕਿ ਦੂਜਿਆਂ ਨੂੰ ਮਿਲਣਾ ਚਾਹੀਦਾ ਉਹ ਸਾਰਾ ਕੁਝ ਜਿਹੜੇ ਕਾਂਗਰਸ ਤੋਂ ਆਏ ਆ, ਚਾਹੇ ਕੋਈ ਕੇਵਲ ਢਿੱਲੋਂ ਹੈ, ਚਾਹੇ ਕੋਈ ਭਾਈ ਹੋਰ ਹੈ, ਸੁਨੀਲ ਜਾਖੜ ਹੈ, ਕਿ ਅਸੀਂ ਜਿਹੜੇ ਟਕਸਾਲੀ ਨੇ, ਪੁਰਾਣੇ ਨੇ, ਜਿਨ੍ਹਾਂ ਨੇ ਸੰਗ ਲਈ ਜਾਂ ਭਾਰਤੀ ਜਨਤਾ ਪਾਰਟੀ ਲਈ ਇੱਕ ਅਰਸਾ ਲਾਇਆ, ਇੱਕ ਸਮਾਂ ਲਾਇਆ, ਅਸੀਂ ਜੀ, ਉਹਨਾਂ ਨੂੰ ਵੀ ਵਿਸ਼ੇਸ਼ ਤਵੱਜੋ ਦੇ ਰਹੇ ਹਾਂ। ਸੋ ਇਹ ਸਟ੍ਰੈਟਜੀ ਰਹੀ ਹੈ ਇਹਨਾਂ ਦੀ। ਰਵਨੀਤ ਬਿੱਟੂ ਨੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ ਤੇ ਉਹਨਾਂ ਨੇ ਮਨਜ਼ੂਰ ਕਰ ਲਿਆ। ਤਾਂ ਕੁੱਲ ਮਿਲਾ ਕੇ ਕਹਾਣੀ ਦਾ ਲਬੋ ਲਬਾਬ ਇਹੋ ਹੈ ਕਿ ਹੁਣ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਆ ਉਹ ਨਵੇਂ ਸਿਰੇ ਤੋਂ ਆਪਣੀਆਂ ਗੋਟੀਆਂ ਜਿਹੜੀਆਂ ਉਹ ਫਿੱਟ ਕਰਨ ਦਾ ਯਤਨ ਕਰੇਗੀ। ਦੇਖਦੇ ਆ ਅੱਗੇ ਕੀ ਬਣਦਾ। ਪਰ ਇਹਦੇ ਤੇ ਕੁਝ ਕਹਿ ਲਓ ਕਿ ਬਈ ਟਿੱਪਣੀਆਂ ਵੀ ਆ ਰਹੀਆਂ। ਬਲਤੇਜ ਪੰਨੂ ਕਹਿ ਰਿਹਾ ਕਿ ਰਵਨੀਤ ਬਿੱਟੂ ਸਤਲੁਜ ਦੇ ਵੇਗ ਦੇ ਵਿੱਚ ਵਹਿ ਗਏ, ਸਤਲੁਜ ਦੇ ਵਹਾਅ 'ਚ ਵਹਿ ਗਏ। ਤਾਂ ਮਤਲਬ ਉਹਨਾਂ ਨੇ ਕਿਹਾ ਕਿ ਇਹ ਤੇ ਰਵਨੀਤ ਬਿੱਟੂ ਨੂੰ ਸਤਲੁਜ ਹੜ ਕੇ ਲੈ ਗਿਆ, ਕਹਿਣ ਦਾ ਭਾਵ ਇਹ ਆ। ਤਾਂ ਨਹੀਂ, ਇਹ ਤੇ ਸਾਫ਼ ਸੀ ਕਿ ਰਵਨੀਤ ਬਿੱਟੂ ਹੋਰਾਂ ਦੀ ਪਾਰੀ ਹੁਣ ਕਰੀਬ ਕਰੀਬ ਐਂਡ ਆ। ਸੋ ਉਹਨਾਂ ਦੀ ਪਾਰੀ
ਦੀ ਐਂਡ ਕਹਿ ਲਓ ਕਿ ਇੱਕ ਵਾਰੀ ਬਤੌਰ ਰੇਲ ਰਾਜ ਮੰਤਰੀ ਉਹ ਹੋ ਗਈ ਆ। ਹੁਣ ਅਗਾਂਹ ਦੇਖੋ ਇਲੈਕਸ਼ਨ ਇਹ ਲੜਨਗੇ, ਮੇਰੇ ਖਿਆਲ ਦੇ ਨਾਲ ਲੁਧਿਆਣੇ ਤੋਂ ਹੀ ਲੜਨਗੇ ਜਾਂ ਜੀ, ਸ੍ਰੀ ਅਨੰਦਪੁਰ ਸਾਹਿਬ ਤੋਂ ਵੀ ਇਹ ਇਲੈਕਸ਼ਨ ਅੱਗੇ ਲੜ ਚੁੱਕੇ ਆ, MP ਰਹਿ ਚੁੱਕੇ ਆ। ਤਾਂ ਇਹ ਦੋ ਏਰੀਏ ਹੈਗੇ ਆ ਜਿੱਥੋਂ ਇਲੈਕਸ਼ਨ ਲੜਨ ਦੀ ਇਹਨਾਂ ਦੀ ਸੰਭਾਵਨਾ ਰਹੇਗੀ। ਜੀ, ਜੀ। ਇਸ ਤੋਂ ਅੱਗੇ ਵਧੀਏ ਤਾਂ ਉਧਰ ਬਰਨਾਲਾ ਲਾਠੀਚਾਰਜ ਦੇ ਵਿੱਚ DSP ਦੇ ਉੱਪਰ ਆਖਰਕਾਰ ਐਕਸ਼ਨ ਹੋਇਆ ਹੈ ਦਬਾਅ ਪੈਣ ਤੋਂ ਬਾਅਦ। ਹਾਂਜੀ, ਇਸ DSP ਦੀ ਅੱਜ ਇੱਕ ਆਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਕੋਈ ਵਾਲਮੀਕ ਸਮਾਜ ਦੇ ਜਿਹੜੇ ਅਹੁਦੇਦਾਰ ਆ ਭਾਈ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਤੇ ਇਸ ਗੱਲਬਾਤ ਦੇ ਦੌਰਾਨ DSP ਨੇ ਵਾਰ-ਵਾਰ ਕਿਹਾ ਕਿ ਅਸਲ ਦੇ ਵਿੱਚ ਪਹਿਲਾਂ ਸਾਡੇ ਨਾਲ ਇਹਨਾਂ ਦੀ ਡੀਲ ਹੋਈ ਸੀਗੀ ਕਿ ਸਿੰਬੋਲਿਕਲੀ ਇਹ ਪ੍ਰਦਰਸ਼ਨ ਕਰਨਗੇ ਤੇ ਬਾਕੀ ਅਸੀਂ ਕੂੜਾ ਕਰਕਟ ਜਿਹੜਾ ਉਹ ਚੁੱਕ ਸਕਾਂਗੇ। ਤੇ ਕਹਿੰਦੇ ਕਿ ਅਚਾਨਕ ਇਹਨਾਂ ਦੇ ਵਿੱਚੋਂ ਇੱਕ ਨੇ ਖਾਲੀ ਪਿਆ ਨਾਰੀਅਲ JCB ਚ ਮਾਰਿਆ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਇਹਨਾਂ ਨੂੰ ਕੂੜੇ 'ਚ ਬੈਠੇ ਬੰਦਿਆਂ ਨੂੰ ਚੁੱਕਣਾ ਸਟਾਰਟ ਕੀਤਾ, ਕਿਉਂਕਿ ਸੈਟਿੰਗ ਇਹ ਹੋਈ ਸੀ ਕਿ ਇੱਕ ਥਾਂ ਤੇ ਕੂੜਾ ਚੱਕ ਲਓ ਤੁਸੀਂ, ਇੱਕ ਥਾਂ ਤੇ ਅਸੀਂ ਆਪਦਾ ਪ੍ਰਦਰਸ਼ਨ ਕਰ ਲਾਂਗੇ। ਕਹਿੰਦੇ ਕਿ ਜਦੋਂ ਇਹਨਾਂ ਨੇ ਉੱਥੇ ਆ ਕੇ ਇਦਾਂ ਕੀਤਾ ਤੇ ਜਦੋਂ ਰੋਕਿਆ ਗਿਆ ਫਿਰ ਇਹਨਾਂ ਨੇ ਸਾਡੇ ਤੇ ਗੰਦ ਸੁੱਟਣਾ ਸ਼ੁਰੂ ਕੀਤਾ ਤੇ ਫਿਰ ਉਸ ਤੋਂ ਜਾ ਕੇ ਬਲ ਪ੍ਰਯੋਗ ਹੋਇਆ। ਇਹਨਾਂ ਦੇ ਕਹਿਣ ਦਾ ਮਤਲਬ ਇਹ ਸੀ। ਪਰ ਆਪਾਂ ਦੇਖਿਆ ਬਲ ਪ੍ਰਯੋਗ ਦਾ ਵੀ ਨਾ ਗੁਰਪ੍ਰੀਤ ਇੱਕ ਤੌਰ ਤਰੀਕਾ ਹੁੰਦਾ ਹੈ। ਬਲ ਪ੍ਰਯੋਗ ਤੁਸੀਂ ਲਾਠੀ ਕਿਸੇ ਦੇ ਮਤਲਬ ਕਿ ਤੁਹਾਡੇ ਕੋਲ ਡਾਂਗ ਹੈ, ਕੋਈ ਨਿਹੱਥਾ ਹੈ, ਤੁਸੀਂ ਗਿੱਟੇ ਤੇ ਮਾਰ ਸਕਦੇ ਹੋ, ਤੁਸੀਂ ਉਹਦੀ ਪਿੰਜਣੀ ਤੇ ਮਾਰ ਸਕਦੇ ਹੋ, ਉਹਦੇ ਪੱਟ ਤੇ ਮਾਰ ਸਕਦੇ ਹੋ, ਪਰ ਤੁਸੀਂ ਤੇ ਸਿਰਾਂ 'ਚ ਭਰਾਉਣ ਲੱਗ ਪੈਂਦੇ ਹੋ, ਗੁੱਟਾਂ ਤੇ ਮਾਰ ਲੱਗ ਪੈਂਦੇ ਹੋ, ਗਾਲਾਂ ਕੱਢਣ ਲੱਗ ਪੈਂਦੇ ਹੋ। ਬਈ ਠੀਕ ਆ, ਕਈ ਵਾਰ ਆਪਾਂ ਪ੍ਰੋਟੈਸਟ ਕਰਨ ਵਾਲੇ ਲੋਕਾਂ ਨੂੰ ਦੇਖਦੇ ਆ ਕਿ ਉਹ ਹਿੰਸਕ ਹੋ ਜਾਂਦੇ ਨੇ, ਗਰਮ ਹੋ ਜਾਂਦੇ ਨੇ, ਭੰਨ ਤੋੜ ਤੇ ਉਤਾਰੂ ਹੋ ਜਾਂਦੇ ਨੇ। ਤਾਂ ਇਹ ਨਹੀਂ ਹੁੰਦਾ ਕਿ ਤੁਸੀਂ ਉਹਨਾਂ ਨੂੰ ਗੋਲੀਆਂ ਮਾਰ ਦਿਓ, ਉਹਨਾਂ ਦੇ ਸਿਰ ਪਾੜ ਦਿਓ। ਯਾਨੀ ਤੁਹਾਡੇ ਕੋਲ ਫਿਰ ਵੀ ਇੱਕ ਤਾਕਤ ਰਹਿੰਦੀ ਆ, ਤਾਂ ਉਸ ਤਾਕਤ ਦੀ ਸੁਚੱਜੇ ਢੰਗ ਨਾਲ ਤੇ ਸੀਮਤ ਢੰਗ ਨਾਲ ਵਰਤੋਂ ਕਰਕੇ ਤੁਸੀਂ ਕਾਬੂ ਪਾ ਸਕਦੇ। ਇਹਨਾਂ ਨੇ ਤੇ ਜੋ ਕੀਤਾ ਤੇ ਉਸ ਵੇਲੇ ਕੀਤਾ ਹੈ ਬਈ ਜਿਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਥੇ ਡਾਂਗਾ ਨਾਲ ਜਿਹੜੇ ਛਿਲੇ ਗਏ ਨੇ ਬਈ ਉਹਨਾਂ ਦੇ ਹੱਕ 'ਚ ਹੈਲਪਲਾਈਨ ਜਾਰੀ ਕਰ ਰਹੀ ਹੈ। ਜੀ, ਇੱਧਰ ਤੁਸੀਂ ਕਹਿ ਰਹੇ ਹੋ ਕਿ ਭਾਈ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਤਾਂ ਫਸ ਗਏ ਕਸੂਤੇ। ਤਾਂ ਹੁਣ ਜਿਹੜਾ DSP ਸੀਗਾ ਜਿਹਦੀ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਹੈ, ਸਤਵੀਰ ਸਿੰਘ ਬੈਂਸ, ਇਹਨੂੰ ਤਤਕਾਲ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਤੇ ਇਹ ਕਾਰਵਾਈ ਕਹਿੰਦੇ ਕਿ ਸਿੱਧੀ ਮੁੱਖ ਮੰਤਰੀ ਦੇ ਦਫ਼ਤਰ ਤੋਂ ਹੋਈ ਆ, ਕਿਉਂਕਿ ਦਬਾਅ ਇੱਥੇ ਵੀ ਬਹੁਤ ਬਣ ਰਿਹਾ ਸੀਗਾ ਨਾ। ਆਪਾਂ ਦਬਾਅ ਦੀ ਗੱਲ ਕਰ ਰਹੇ ਆ ਤਾਂ ਹੰਡਿਆਇਆ ਬਾਜ਼ਾਰ ਦੇ ਵਿੱਚ ਇਹ ਘਟਨਾ ਜਿਹੜੀ ਆ ਵਾਪਰੀ ਸੀ। ਰਾਜਨੀਤਿਕ ਦਲ ਤੇ ਹੋਰ ਜਿਹੜੇ ਸਮਾਜ ਦੇ ਵਰਗ ਆ ਉਹ ਇਸ ਘਟਨਾ ਨੂੰ ਬਹੁਤ ਨਿੰਦ ਰਹੇ ਸਨ। ਇੱਧਰ ਜਸਵੀਰ ਸਿੰਘ ਗੜੀ ਹੋਰਾਂ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਤੇ ਉਧਰ ਵੀ ਦੇਖਦੇ ਆ ਸ਼ਾਇਦ ਇਹ ਮਾਨ ਸਾਹਿਬ ਨੂੰ ਤਲਬ ਕਰਨ, ਕਿਉਂਕਿ ਮਾਨ ਸਾਹਿਬ ਕੋਲ ਗ੍ਰਹਿ ਮੰਤਰਾਲਾ ਕੋਲ ਪੁਲਿਸ ਹੁੰਦੀ ਆ ਨਾ। ਤੇ ਫਿਰ ਹੋ ਸਕਦਾ ਹੈ ਕਿ ਜਿੱਦਾਂ ਆ ਤੁਸੀਂ ਸੈਟਅਪ ਜਿਹਾ ਕਰਕੇ ਬੈਠੇ ਹੋ, ਕੈਮਰੇ ਸ਼ੈਮਰੇ ਲੱਗੇ ਨੇ, ਗੜੀ ਸਾਹਿਬ ਵੀ ਇਦਾਂ ਹੀ ਸਟੂਡੀਓ ਬਣਾ ਕੇ ਇੱਕ ਤਰ੍ਹਾਂ ਨਾਲ ਬਹਿੰਦੇ ਨੇ ਕਿ ਕੀ ਪਤਾ ਵੀ ਭਗਵੰਤ ਮਾਨ ਨੂੰ ਸੱਦ ਕੇ ਉਹ ਵੀ ਲਾਈਵ ਹੋ ਜਾਣ। ਕੀ ਪਤਾ ਲੱਗਦਾ ਜੀ, ਰੱਬ ਦੇ ਰੰਗਾਂ ਦਾ ਕੀ ਪਤਾ ਲੱਗਦਾ। ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਉਧਰ SPS ਪਰਮਾਰ ਨੂੰ ਵੀ ਕਲੀਨ ਚਿੱਟ ਮਿਲ ਗਈ ਹੈ। ਕਲੀਨ ਚਿੱਟਾਂ ਦਾ ਦੌਰ ਲਗਾਤਾਰ ਜਾਰੀ ਹੈ। ਕੰਮ ਕੋਈ ਸਿਰੇ ਇਹ ਵੀ ਨਹੀਂ ਲਾਉਂਦੇ, ਫੜ ਲੈਂਦੇ ਨੇ, ਬਾਅਦ ਚੋਂ ਕਲੀਨ ਚਿੱਟ ਫੜਾ ਦਿੰਦੇ ਨੇ। ਹਾਂਜੀ, ਇਹ ਵੀ ਉਹਨਾਂ ਬੰਦਿਆਂ ਵਰਗੇ ਹੀ ਆ ਜਿਨ੍ਹਾਂ ਨੂੰ ਕੋਈ ਕੰਮ ਆਉਂਦਾ ਹੋਵੇ ਤੇ ਕੋਈ ਕਵੇ ਕਿ ਮੇਰਾ ਕੰਮ ਕਰਦੇ, ਉਹਨਾਂ ਨੇ ਉਧਰੋਂ ਵੀ ਅੱਧੇ ਪੈਸੇ ਫੜ ਲੈਣੇ ਵੀ ਸਵੇਰੇ ਲੱਗ ਜਾਣਗੇ। ਕੋਈ ਉਧਰੋਂ ਮੇਰੇ ਵਰਗਾ ਆ ਗਿਆ ਕਿ ਹਾਂ ਭਾਈ ਤੇਰਾ ਵੀ ਹੋ ਜਾਊਗਾ। ਜਵਾਬ ਨਹੀਂ ਕਿਸੇ ਨੂੰ ਦੇਣਾ ਨਾ। ਫਿਰ ਭਾਵੇਂ ਅਗਲਾ ਜਿਹੜਾ ਮਹੀਨਾ ਮਗਰ ਤੁਰਿਆ ਫਿਰੇ, ਜਵਾਬ ਨਹੀਂ ਇਹ ਦਿੰਦੇ। ਜਵਾਬ ਤੇ ਤੁਸੀਂ ਐ ਕਹਿ ਦਿਓ ਕਿ ਬਾਈ ਚੰਨ ਤੇ ਪਲਾਟ ਲੈਣਾ, ਮਾਨ ਸਾਹਿਬ ਕਹਿਣਗੇ ਕਿ ਕੋਈ ਗੱਲ ਨਹੀਂ, ਮੈਂ ਗੱਲ ਕਰਕੇ ਉੱਥੇ ਸਾਰਾ ਕੁਝ ਸੈੱਟ ਕਰ ਦੇਣਾ, ਤੁਸੀਂ ਬਾਹਰ ਨਿਕਲ ਜਾਓ ਸਵੇਰੇ ਪਹਿਲੀ ਬੱਸ ਫੜ ਕੇ। ਨਾ ਨਹੀਂ ਕਰਨਗੇ ਤੁਹਾਨੂੰ, ਨਾ ਤੇ ਕਰਨਗੇ ਨਹੀਂ। ਤੁਸੀਂ ਜੋ ਮਰਜ਼ੀ ਕਹਿ ਲਓ, ਤੁਸੀਂ ਕਹਿ ਲਓ ਵੀ ਸਮੁੰਦਰ ਖਾਰਾ ਹੁੰਦਾ, ਇਹਨੂੰ ਮਿੱਠਾ ਕਰਕੇ ਦਿਓ ਅਗਲੀ ਸਰਕਾਰ ਜਦੋਂ ਆਵੇਗੀ 27 ਤੋਂ 32 ਤੱਕ, ਤੇ ਉਹਨਾਂ ਕਹਿਣਾ ਅਸੀਂ 27 ਤੋਂ ਅਸੀਂ ਤੇ 28 ਨਹੀਂ ਚੜਨ ਦੇਣਾ, ਸਾਰਾ ਸਮੁੰਦਰ ਜਿਹੜਾ ਹੈ ਉਹ ਐ ਅੰਬ ਦੀ ਕੁਲਫੀ ਵਰਗਾ ਕਰ ਦਿਆਂਗੇ, ਮੈਂਗੋ ਦੀ ਕੁਲਫੀ ਹੁੰਦੀ ਹੈ ਜਿਸ ਤਰ੍ਹਾਂ। ਮਤਲਬ ਕਿ ਨਾ ਨਹੀਂ ਕਰਦੇ ਇਹ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਇਹਨਾਂ ਨੂੰ। ਤਾਂ ਫਿਲਹਾਲ ਬਈ ਗੱਲ ਇਹ ਆ ਕਿ SPS ਪਰਮਾਰ ਵਿਜੀਲੈਂਸ ਚ ਹੁੰਦੇ ਸੀ, ਤੁਹਾਨੂੰ ਯਾਦ ਹੋਣਾ,
ਇਹਨਾਂ ਜੀ ਨੂੰ ਬਹੁਤ ਜ਼ਲੀਲ ਕੀਤਾ ਗਿਆ। ਹਾਲਾਂਕਿ ਇਹਨਾਂ ਦਾ ਆਪਣਾ ਸਰਵਿਸ ਦਾ ਟਰੈਕ ਰਿਕਾਰਡ ਆ। ਜੇ ਤੁਸੀਂ ਮਹਿਕਮੇ ਦੀਆਂ ਵਿਚਲੀਆਂ ਗੱਲਾਂ ਤੋਂ ਜਾਣੂ ਹੋ ਜਾਂ ਜਾਣਨ ਦੇ ਇਸ਼ਕ ਹੋ ਤਾਂ ਬਥੇਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਇਹਨਾਂ ਬਾਰੇ ਵੀ ਮਹਿਕਮੇ ਦੇ ਵਿੱਚ। ਤਾਂ ਖੈਰ ਜੀ ਇਹਨਾਂ ਤੇ ਦੋ ਕੁਝ ਹੋਰ ਅਫਸਰ ਸੀ, ਇਹਨਾਂ ਨੇ ਇਲਜ਼ਾਮਾਤ ਲਾ ਕੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ। ਉਹ ਦੋ ਜਿਹੜੇ ਪਹਿਲਾਂ ਹੀ ਬਹਾਲ ਹੋ ਚੁੱਕੇ ਨੇ ਗੁਰਪ੍ਰੀਤ, ਇੱਕ ਹੀ ਰਹਿ ਗਏ ਸੀ। ਇਹਨਾਂ ਨੂੰ ਚਾਰਜ ਤੇ ਪਹਿਲਾਂ ਹੀ ਦੇ ਰੱਖਿਆ, ਬਹੁਤ ਵਧੀਆ ਚਾਰਜ ਦੇ ਰੱਖਿਆ। ਹੁਣ ਇਹਨਾਂ ਨੇ ਕੀ ਕੀਤਾ ਕਿ ਜੋ ਸਸਪੈਂਸ਼ਨ ਪੀਰੀਅਡ ਹੈ ਉਸ ਨੂੰ ਵੀ ਡਿਊਟੀ 'ਚ ਗਿਣ ਦਿੱਤਾ। ਕਮਾਲ ਵੇਖੋ, ਪਹਿਲਾਂ ਵਿਜੀਲੈਂਸ ਦੇ ਹੈੱਡ ਸੀਗੇ, ਉਹਨਾਂ ਨੂੰ ਲਾਇਆ ਗਿਆ, ਜ਼ਲੀਲ ਕੀਤਾ ਗਿਆ। ਇੱਕ ਰੇਡ ਤੋਂ ਬਾਅਦ, ਸ਼ਾਇਦ ਤੁਹਾਨੂੰ ਯਾਦ ਹੋਣਾ, ਇਹ ਮਾਰਚ ਅਪ੍ਰੈਲ ਦੀ ਗੱਲ ਹੈ, ਜੇ ਮੈਂ ਨਹੀਂ ਭੁੱਲਦਾ। ਉਹਤੇ ਬਾਅਦ ਗੁਰਪ੍ਰੀਤ ਕਿ ਦੋ ਜਿਹੜੇ ਹੋਰ ਅਫਸਰ ਸੀ ਉਹਨਾਂ ਨੂੰ ਬਹਾਲ ਕਰ ਦਿੱਤਾ, ਇਹਨਾਂ ਨੂੰ ਵੀ ਰੈਂਕ ਦੇ ਦਿੱਤਾ। ਤੇ ਕਮਾਲ ਹੈ ਕਿ ਹੁਣ ਹੋਮ ਮਿਨਿਸਟਰੀ ਕਿਹਦੇ ਕੋਲ ਆ? ਮਾਨ ਸਾਹਿਬ ਕੋਲ, ਕਿ ਉਹਦੇ ਥਰੂ ਕਲੀਨ ਚਿੱਟ ਹੀ ਦੇ ਦਿੱਤੀ। ਮੈਂ ਅੱਗੇ ਕਿਹਾ, ਦੇਖੋ ਸਰਕਾਰ ਵਾਸਤੇ ਕੇਸ ਦਰਜ ਕਰਨਾ ਗੁਰਪ੍ਰੀਤ ਇਦਾਂ ਆ ਜਿੱਦਾਂ ਤੁਸੀਂ ਕਿਸੇ ਡਾਕਟਰ ਕੋਲ ਜਾਓ, ਕਿਸੇ ਵੀ ਡਾਕਟਰ ਕੋਲ, ਜੀ ਝੋਲਾ ਛਾਪ ਜਾਂ ਜਿਹੋ ਜਿਹਾ ਮਰਜ਼ੀ, ਉਹ ਟੀਕਾ ਲਾ ਦੇਗਾ ਤੁਹਾਨੂੰ। ਬਿਲਕੁਲ ਸਰਕਾਰਾਂ ਲਈ ਕੇਸ ਦਰਜ ਕਰਨਾ ਇੱਕ ਡਾਕਟਰ ਦੇ ਟੀਕਾ ਲਾਉਣ ਸਮਾਨ ਹੈ। ਪਰ ਜੇ ਟੀਕਾ ਪੱਕ ਗਿਆ, ਉਸ ਟੀਕੇ ਦਾ ਪੱਕਿਆ ਜਿਹੜਾ ਹੈ ਨਾ, ਉਹਦਾ ਇਲਾਜ ਸ਼ਾਇਦ ਹਰ ਡਾਕਟਰ ਨਾ ਕਰ ਸਕੇ ਮੁੜ ਕੇ। ਜੀ तो कहने का मतलब यह आ कि ये हर जगह ते केस 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 के खेडी गए, केस पा देंदे ने। पर एक भी तुसी मैनू दसो सिंगला दा की बनया? खुद मुख्यमंत्री ने फड़िया सीगा ना, क्या मेरे को सबूत आ चुके हैं, याद आ तुहानू? जी जी इन्हां दा अपना वजीर सी सिंगला मानसे वाला, बिल्कुल। परंतु ਉਹਦੇ ਚ ਹੋਇਆ ਕਿ ਉਹਨੂੰ ਕਲੀਨ ਚਿੱਟ ਮਿਲੀ। ਮੁੜ ਕੇ ਮਾਨ ਸਾਹਿਬ ਕਹਿੰਦੇ ਕਿ ਨਹੀਂ, ਉਹਦੇ ਖਿਲਾਫ ਸਬੂਤ ਹੀ ਨਹੀਂ ਹੈ, ਲਓ ਕਰ ਲਓ ਗੱਲ। ਉਹਦੇ ਤੇ ਸ਼ਾਇਦ ਮੁੰਡੇ ਦਾ ਵਿਆਹ ਸੀ ਤੇ ਉੱਥੇ ਜਲੇਬੀਆਂ ਵੀ ਖਾਇਆ ਸਾਰੇ। ਜੀ ਮਤਲਬ ਕਿ ਤੁਸੀਂ ਮੈਨੂੰ ਇੱਕ ਸਕੈਮ ਦੱਸ ਦਿਓ ਜਿਹਦੇ ਵਿੱਚ ਆਸ਼ੂ ਤੋਂ ਲੈ ਕੇ ਉਹ ਅਰੋੜਾ ਤੱਕ ਸਾਰਿਆਂ ਨੂੰ ਕਲੀਨ ਚਿੱਟ ਮਿਲੀ ਹੈ ਕਿ ਨਹੀਂ? ਬਿਲਕੁਲ। ਤੁਸੀਂ ਮੈਨੂੰ ਇੱਕ ਵੀ ਸਕੈਮ ਚੋਂ ਇਹਨਾਂ ਨੇ ਸਜ਼ਾ ਜੇ ਕਰਵਾਈ ਹੋਵੇ ਤੇ ਉਹਦੀ ਮਿਸਾਲ ਲੈ ਕੇ ਦੱਸ ਦਿਓ। ਇਵਨ ਦੈਟ ਕਿ ਪਿਛਲੀਆਂ ਸਰਕਾਰਾਂ ਚ ਵਾਪਰੇ ਜਿਹੜੇ ਵੱਡੇ ਕਾਂਡ ਹੈ, ਚਾਹੇ ਮਜੀਠੀ ਵਾਲਾ ਡਰੱਗ ਹੋਵੇ ਮਾਮਲਾ, ਚਾਹੇ ਬੇਅਦਬੀਆਂ ਵਾਲਾ ਹੋਵੇ, ਚਾਹੇ ਕੋਈ ਹੋਰ ਇਸ ਤਰ੍ਹਾਂ ਦਾ ਮਾਮਲਾ, ਤੁਸੀਂ ਮੈਨੂੰ ਦੱਸ ਦਿਓ ਇੱਕ ਦੇ ਵਿੱਚ ਵੀ ਇਹਨਾਂ ਨੇ ਫੈਸਲਾ ਲਿਆ ਹੋਵੇ। ਤਾਂ ਮਤਲਬ ਇਹਨਾਂ ਨੇ ਇਹੀ ਕਰਨਾ ਹੁੰਦਾ, ਕੇਸ ਦਰਜ ਕਰ ਲਿਆ, ਬਸ ਠੀਕ ਹੈ। ਤਾਂ ਐਸਪੀਐਸ ਪਰਮਾਰ ਅੱਜ ਇਹਨਾਂ ਤੋਂ ਕਲੀਨ ਚਿੱਟ ਹਾਸਲ ਕਰਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਦੀ ਜ਼ੀਰੋ ਟੋਲਰੈਂਸ ਦਾ ਜਲੂਸ ਕੱਢ ਗਏ। ਕਿਉਂ? ਕਿਉਂਕਿ ਇਹ ਕਹਿੰਦੇ ਕਿ ਸਾਡੀ ਜ਼ੀਰੋ ਟੋਲਰੈਂਸ ਆ। ਪਰ ਜ਼ੀਰੋ ਟੋਲਰੈਂਸ ਤੁਹਾਡੀ ਉਦੋਂ ਸਵਾਲਾਂ ਦੇ ਘੇਰੇ 'ਚ ਆ ਜਾਂਦੀ ਹੈ ਜਦੋਂ ਤੁਸੀਂ ਕਿਸੇ ਤੇ ਕਰਪਸ਼ਨ ਦਾ ਦੋਸ਼ ਲਾਉਂਦੇ ਹੋ। ਪਰ ਉਹੀ ਬੰਦੇ ਤੋਂ ਜਦੋਂ ਦੋਸ਼ ਸਾਬਤ ਕਰਨ ਦੀ ਵਾਰੀ ਆਉਂਦੀ ਆ ਤਾਂ ਤੁਸੀਂ ਕਲੀਨ ਚਿੱਟ ਦੇ ਵਾਰੇ ਕਰ ਦਿੰਦੇ ਹੋ। ਵਾਰਨੇ ਨਹੀਂ ਕਰਦੇ ਆਪਾਂ, ਤਾਂ ਕਲੀਨ ਚਿੱਟ ਵਾਰ ਕੇ ਦੇ ਦਿੰਦੇ ਕਿ ਲੈ ਤੇਰੀ ਜੇਬ 'ਚ ਪਾ ਦਿੱਤਾ, ਆ ਸ਼ਗਨ ਜਿੰਨਾ ਵੀ ਹੈ ਨਾ, ਉਹ ਇੱਕੋ ਤੇਰਾ ਲੱਖ ਵਰਗਾ, ਬਾਕੀ ਮੋੜ ਕੇ ਜੇਬ ਵਿੱਚ ਪਾ ਲਾ, ਤਾਂ ਬਸ ਮੋੜ ਕੇ ਉਹਦੀ ਜੇਬ 'ਚ ਪਾ ਦਿੰਦੇ ਕਿ ਲੈ ਕਲੀਨ ਚਿੱਟ ਲੈ ਜਾ। ਬਿਲਕੁਲ। ਤੇ ਉਧਰ ਲੇਡੀ ਪੁਲਿਸ ਅਧਿਕਾਰੀ ਦੇ ਦੋਸ਼ਾਂ ਨਾਲ ਤੜਥੱਲੀ ਮਚ ਗਈ ਹੈ ਜੀ। ਹਾਂ ਗੁਰਪ੍ਰੀਤ, ਇਹ ਵੀ ਇੱਕ ਵੱਡੀ ਖਬਰ ਹੈ ਇਸ ਵੇਲੇ ਦੀ। ਜੇ ਆਪਾਂ ਵੇਖੀਏ, ਲੁਧਿਆਣੇ ਦੇ ਵਿੱਚ ਇੱਕ ਲੇਡੀ ਇੰਸਪੈਕਟਰ ਨੇ ਆਪਣੇ ਜਿਹੜਾ ਡਿਪਾਰਟਮੈਂਟ ਦਾ ਸਬ ਇੰਸਪੈਕਟਰ ਆ ਉਹਦੇ ਤੇ ਤਗੜੇ ਦੋਸ਼ ਲਾਏ ਆ। ਤਾਂ ਗੱਲ ਇਹ ਆ ਕਿ FIR ਹੋ ਗਈ ਹੈ ਇਸ ਮਾਮਲੇ ਦੇ ਵਿੱਚ। ਲੇਡੀ ਇੰਸਪੈਕਟਰ ਤੇ ਜਿਹੜਾ ਸਬ ਇੰਸਪੈਕਟਰ ਆ ਲੰਮੇ ਸਮੇਂ ਤੋਂ ਦੋਸਤ ਰਹੇ, ਰਿਸ਼ਤੇ 'ਚ ਰਹੇ, ਪਰ ਕੁਝ ਸਮੇਂ ਤੋਂ ਦੋਨਾਂ ਦੇ ਦਰਮਿਆਨ ਵਿਵਾਦ ਸ਼ੁਰੂ ਹੋ ਗਿਆ। ਵਿਵਾਦ ਸ਼ੁਰੂ ਹੋਣ ਤੇ ਲੇਡੀ ਇੰਸਪੈਕਟਰ ਨੇ ਸਬ ਇੰਸਪੈਕਟਰ ਦੇ ਖਿਲਾਫ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਤੇ ਗੰਭੀਰ ਦੋਸ਼ ਲਾਏ। ਤਾਂ ਹੁਣ ਜਦੋਂ ਮਹਿਕਮੇ ਦੇ ਪੱਧਰ ਤੇ ਸਮਝੌਤੇ ਦਾ ਯਤਨ ਅਸਫਲ ਰਿਹਾ ਤਾਂ ਹੁਣ ਇਹ ਸਾਰਾ ਕੁਝ ਜਿਹੜਾ ਬਾਹਰ ਆ ਗਿਆ। ਦੋਵਾਂ ਦੇ ਵਿੱਚ ਸਮਝੌਤਾ ਇੱਕ ਵਾਰੀ ਹੋ ਵੀ ਗਿਆ ਸੀਗਾ, ਲੇਕਿਨ ਸਬ ਇੰਸਪੈਕਟਰ ਨੇ ਸਮਝੌਤਾ ਜਿਹੜਾ ਪਾਲਿਆ ਨਹੀਂ, ਜਿਸ ਤੋਂ ਬਾਅਦ ਲੇਡੀ ਇੰਸਪੈਕਟਰ ਨੇ ਸਬ ਇੰਸਪੈਕਟਰ ਦੇ ਖਿਲਾਫ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ। ਤਾਂ ਗੱਲ ਇਹ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਜੇ ਆਪਾਂ ਸਭ ਤੋਂ ਵੱਡੀ ਗੱਲ ਦੇਖੀਏ ਤਾਂ ਪੰਜਾਬ ਪੁਲਿਸ ਦੇ ਵਿੱਚ ਵੇਖੋ ਤੁਸੀਂ ਚੱਲ ਕੀ ਰਿਹਾ ਹੈ। ਇਲੂ ਵੀ ਚੱਲ ਰਿਹਾ, ਫਿਰ
ਸਨਮ ਬੇਵਫਾ ਕੇ ਸੋਨਮ ਬੇਵਫਾ ਉਹ ਵੀ ਚੱਲ ਰਿਹਾ, ਫਿਰ ਦੋਸ਼ ਲੱਗ ਰਹੇ ਨੇ, ਫਿਰ ਵਿੱਚ ਹੀ ਅਧਿਕਾਰੀ ਸਮਝੌਤਾ ਕਰਾ ਰਹੇ ਨੇ, ਸਮਝੌਤਾ ਫਿਰ ਟੁੱਟ ਰਿਹਾ। ਇਹ ਕੋਈ ਹੈ ਜੀ ਡਿਸਪਲਿਨ ਫੋਰਸ ਵਾਲਾ ਹਾਲ? ਮੈਂ ਤਾਂ ਕਹਿੰਦਾ ਕਿ ਭਾਈ ਜੋ ਇਸ ਤਰ੍ਹਾਂ ਫੋਰਸ ਦਾ ਹਿੱਸਾ ਉਹ ਕੀ ਕਰਦਾ ਹੈ, ਮੈਂ ਤਾਂ ਕਹਿੰਦਾ ਕਿ ਲੇਡੀ ਇੰਸਪੈਕਟਰ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜੀ ਕਿ ਉਹਨੇ ਜੋ ਕਰਤੱਵ ਨੇ, ਜੋ ਡਿਊਟੀ ਦੀ ਮਰਿਆਦਾ ਹੈ, ਜੋ ਇਖਲਾਕ ਰੱਖਣਾ ਹੁੰਦਾ ਹੈ, ਕਿਸੇ ਵੀ ਪੁਲਿਸ ਫੋਰਸ ਨੇ ਡਿਸਪਲਿਨ ਦੇ ਨਾਲ ਨਾਲ ਇਖਲਾਕ ਰੱਖਣਾ ਹੁੰਦਾ। ਆਰਮੀ 'ਚ ਵੀ ਇਹ ਹੈ ਨਾ, ਬਿਲਕੁਲ ਤੁਸੀਂ ਆਪਣੇ ਇਖਲਾਕ ਤੋਂ ਨਹੀਂ ਡਿੱਗ ਸਕਦੇ। ਜੀ ਤਾਂ ਇਸ ਕਰਕੇ ਇਹ ਪੁਲਿਸ ਹੋਈ, ਫੌਜ ਹੋਈ, ਇਹ ਬਹੁਤ ਤਗੜੇ ਡਿਸਪਲਿਨ ਵਾਲੇ ਫੋਰਸਸ ਹੁੰਦੇ ਨੇ। ਤਾਂ ਮੈਨੂੰ ਲੱਗਦਾ ਕਿ ਕਿਉਂਕਿ ਦੋਨਾਂ ਦਾ ਰਿਸ਼ਤਾ ਰਿਹਾ ਹੈ, ਤਾਂ ਇਹਦੇ ਤੇ ਅਫਸਰਾਂ ਨੂੰ ਥੋੜਾ ਜਿਹਾ ਦੇਖਣ ਦੀ ਲੋੜ ਹੈ, ਜਾਂਚ ਕਰਨ ਦੀ ਲੋੜ ਹੈ। ਸੋ ਇਹਦੇ ਨਾਲ ਤਰਥੱਲੀ ਮੱਚੀ ਹੋਈ ਆ। ਅੱਗੇ ਵੀ ਇਹੋ ਜਿਹੇ ਮਾਮਲੇ ਨਿਕਲੇ ਆ, ਪਰ ਬਹੁਤ ਮੌਕਿਆਂ ਤੇ ਕੀ ਹੁੰਦਾ ਕਿ ਪੁਲਿਸ ਦਬਾ ਲੈਂਦੀ ਹੈ, ਪਰ ਇਸ ਵਾਰੀ ਤੇ ਬਿਲਕੁਲ ਜ਼ਗਜ਼ਾਰ ਹੋ ਗਿਆ।